ਐਂਟੀਓਕ ਤੋਂ ਬੜੀ ਮਾੜੀ ਖਬਰ ਆ ਰਹੀ ਆ। ਸ਼ਨਿਚਰਵਾਰ ਸਵੇਰੇ ਐਂਟੀਓਕ ਦੇ ਵਿੱਚ ਇੱਕ ਸ਼ੈਵਰਨ ਦੇ ਗੈਸ ਸਟੇਸ਼ਨ ਦੇ ਉੱਤੇ ਬੋਚਡ ਰੋਬਰੀ ਦੇ ਦੌਰਾਨ ਜੋ ਲੁਟੇਰੇ ਲੁੱਟਣ ਆਏ ਸੀ, ਉਹਨਾਂ ਨੇ ਇੱਕ 37 ਸਾਲਾਂ ਦੇ ਕਲਰਕ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਪੁਲਿਸ ਨੇ ਹਜੇ ਆਇਡੈਂਟੀਟੀ ਉਸ ਕੈਸ਼ੀਅਰ ਦੀ ਨਹੀਂ ਦੱਸੀ ਹੈਗੀ, ਪਰ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਗੈਸ ਸਟੇਸ਼ਨ ਇੱਕ ਪੰਜਾਬੀ ਮਾਲਕ ਦਾ ਸੀ ਤੇ ਉਸ ਦੇ ਨਾਲ ਹੀ ਬਿਲਕੁਲ ਹੋਰ ਇੱਕ 7-Eleven ਆ, ਉੱਥੇ ਦੇ EMPLOYE ਵੀ ਬਹੁਤ ਡਰੇ ਹੋਏ ਹੈਗੇ ਆ। ਇਹ ਸ਼ੈਵਰਨ ਦਾ ਗੈਸ ਸਟੇਸ਼ਨ 2701 ਕੋਂਟਰਾ ਲੋਮਾ ਬੁਲੇਵਰਡ ਐਂਟੀਓਕ ਦੇ ਵਿੱਚ ਹੈਗਾ ਆ, ਜਿੱਥੇ ਸ਼ਨਿਚਰਵਾਰ ਸਵੇਰੇ 2:05 ਤੇ ਜੋ ਲੁਟੇਰੇ ਲੁੱਟਣ ਗਏ ਤੇ ਉਹਨਾਂ ਨੇ ਜਾਂਦਿਆਂ ਹੀ ਕੈਸ਼ੀਅਰ ਦੇ ਗੋਲੀਆਂ ਮਾਰ ਦਿੱਤੀਆਂ ਹੈਗੀਆਂ। ਤੇ ਜੋ ਸਸਪੈਕਟ ਆ ਹਜੇ ਤੱਕ ਵੀ ਲੱਭੇ ਨਹੀਂ ਗਏ ਹੈਗੇ। ਇਨਵੈਸਟੀਗੇਸ਼ਨ ਇਹਦੀ ਚੱਲ ਰਹੀ ਹੈਗੀ ਆ। ਕਹਿੰਦੇ ਕਾਫੀ ਲਾਈਫ ਸੇਵਿੰਗ ਐਫਰਟ ਤੋਂ ਬਾਅਦ ਵੀ ਜੋ ਵਿਕਟਮ ਸੀ ਉਸ ਦੀ ਮੌਤ ਹੋ ਗਈ ਆ। ਇਸ ਦੇ ਸੰਬੰਧ ਦੇ ਵਿੱਚ ਐਂਟੀਓਕ ਦੀ ਪੁਲਿਸ ਡਿਪਾਰਟਮੈਂਟ ਨੇ ਨੌਨ ਐਮਰਜੈਂਸੀ ਲਾਈਨ 9257782441 ਇਹ ਦਿੱਤੀ ਹੈਗੀ, ਜੇ ਕਿਸੇ ਨੂੰ ਇਨਫੋਰਮੇਸ਼ਨ ਹੋਵੇ। ਜੇ ਸਾਡੇ ਵੀ ਸਰੋਤੇ ਨੂੰ ਕਿ ਇਸ ਦੇ ਬਾਰੇ ਕੋਈ ਇਨਫੋਰਮੇਸ਼ਨ ਹੋਈ ਤਾਂ ਜਰੂਰ ਤੁਸੀਂ ਪੰਜਾਬੀ ਰੇਡੀਓ USA ਤੇ ਕਾਲ ਕਰਕੇ 408272 ਤੇ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਦਿਓ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜਾ ਬਿਗ ਟੋਬੈਕੋ ਜਿਸ ਨੂੰ ਆਖਿਆ ਜਾਂਦਾ ਆ, ਉਹਨਾਂ ਨੇ ਜਿਹੜੇ ਕੈਲੀਫੋਰਨੀਆ ਦਾ ਜਿਹੜਾ ਫਲੇਵਰ ਟੋਬੈਕੋ ਬੈਨ ਜਿਹੜੀ ਪ੍ਰੋਪੋਜੀਸ਼ਨ ਇਸ ਵਾਰ ਸੀਗੀ, ਉਸ ਨੂੰ ਬੈਨ ਨੂੰ ਰੋਕਣ ਦੇ ਲਈ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। RJ ਰੈਨਲਡਸ ਤੇ ਜਿਹੜੀ ਹੋਰ ਟੋਬੈਕੋ ਕੰਪਨੀਜ਼ ਆ, ਉਹਨਾਂ ਨੇ ਅੱਜ ਮੰਗਲਵਾਰ ਨੂੰ US ਦੇ ਸੁਪਰੀਮ ਕੋਰਟ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਪਾਸ ਹੋਈ ਪ੍ਰੋਪੋਜੀਸ਼ਨ ਫਲੇਵਰ ਟੋਬੈਕੋ ਨੂੰ ਬੈਨ ਕਰਨ ਵਾਲੀ, ਉਸ ਨੂੰ ਅਨਫੋਰਸ ਕਰਨ ਤੋਂ ਜਿਹੜਾ ਰੋਕਣ ਦੀ ਜਿਹੜੀ ਮੰਗ ਆ ਉਹ ਕੀਤੀ ਹੈਗੀ ਆ। ਸੋ ਬੈਨ ਜਿਹੜਾ ਪਹਿਲਾਂ ਸਟੇਟ ਲੈਜਿਸਲੇਚਰ ਨੇ 2 ਵਰੇ ਪਹਿਲਾਂ ਜਿਹੜਾ ਉਹ ਪਾਸ ਕੀਤਾ ਸੀਗਾ, ਪਰ ਉਹ ਕਦੀ ਵੀ ਇਫੈਕਟ ਦੇ ਵਿੱਚ ਨਹੀਂ ਆ ਸਕਿਆ ਕਿਉਂਕਿ ਕੰਪਨੀਜ਼ ਨੇ ਇਨਫ ਸਾਈਨ ਜਿਹੜੇ ਉਹ ਕਰਕੇ ਇਸ ਨੂੰ ਬੈਲਟ ਦੇ ਉੱਤੇ ਲੈ ਜਾਂਦਾ। ਤੇ ਇਸ ਵਾਰੀ ਬੈਲਟ ਦੇ ਵਿੱਚ 2/3 ਵੋਟਰਸ ਨੇ 60% ਤੋਂ ਵੱਧ ਵੋਟਰਸ ਨੇ ਇਸ ਦੇ ਬੈਨ ਦੀ ਜਿਹੜੀ ਆ ਉਹ ਆਗਿਆ ਜਿਹੜੀ ਉਹ ਦਿੱਤੀ ਆ। ਕਾਟਨ ਕੈਂਡੀ, ਵੇਪਿੰਗ ਜੂਸ ਤੋਂ ਮੈਥਨਲ ਸਿਗਰਟਸ ਆ, ਇਹਨਾਂ ਸਾਰਿਆਂ ਦੇ ਉੱਤੇ ਜਿਹੜੇ ਫਲੇਵਰ ਟੋਬੈਕੋ ਆ ਉਸ ਦੇ ਉੱਤੇ ਬੈਨ ਦੀ ਗੱਲ ਆਖੀ ਸੀ। ਹੁਣ ਫੈਡਰਲ ਲਾਸੂਟ ਜਿਹੜਾ ਆ ਇਸ ਪ੍ਰੋਪੋਜੀਸ਼ਨ ਦੇ ਉਲਟ ਚੈਲੰਜ ਕਰਨ ਦੇ ਲਈ ਉਹ ਲਿਆਂਦਾ ਗਿਆ ਹੈਗਾ ਆ। ਪਹਿਲੋਂ 9th US ਸਰਕਟ ਕੋਰਟ ਆਫ ਅਪੀਲ ਦੇ ਵਿੱਚ ਕੀਤੇ ਗਏ ਸੀਗੇ। ਉਹਨਾਂ ਨੇ ਵੀ ਇਸ ਕੰਪਨੀ ਦੀ ਐਮਰਜੈਂਸੀ ਮੋਸ਼ਨ ਨੂੰ ਡਿਨਾਈ ਕਰ ਦਿੱਤਾ ਸੀਗਾ ਕੋਰਟ ਆਫ ਅਪੀਲ ਨੇ, ਤੇ ਹੁਣ ਇਸ ਸੁਪਰੀਮ ਕੋਰਟ ਦਾ ਦਰਵਾਜ਼ਾ ਜਿਹੜਾ ਆ ਉਹ ਖਟਖਟਾ ਰਹੇ ਹੈਗੇ ਆ। ਮੈਸੇਚਿਊਸਟ ਤੋਂ ਬਾਅਦ ਚ ਕੈਲੀਫੋਰਨੀਆ ਦੂਜਾ ਸੂਬਾ ਬਣਿਆ ਮੁਲਕ ਦੇ ਵਿੱਚ ਜਿਨ੍ਹਾਂ ਨੇ ਜਿਹੜੇ ਸੇਲ ਆਫ ਆਲ ਫਲੇਵਰ ਟੋਬੈਕੋ ਪ੍ਰੋਡਕਟਸ ਦੇ ਉੱਤੇ ਬੈਨ ਲਾਉਣ ਦੀ ਸਿਫਾਰਿਸ਼ ਜਿਹੜੀ ਉਹ ਰੱਖੀ ਆ। ਇਸ ਤੋਂ ਇਲਾਵਾ ਕੈਲੀਫੋਰਨੀਆ ਦੇ ਵਿੱਚ ਸਿਟੀਜ਼ ਨੇ ਕਈਆਂ ਨੇ ਆਪਣੇ ਪੱਧਰ ਦੇ ਉੱਤੇ ਪਹਿਲਾਂ ਹੀ ਜਿਹੜੇ ਬੈਨ ਲਗਾਏ ਆ, ਜਿਨ੍ਹਾਂ 'ਚ LA, ਸੈਨ ਡੀਏਗੋ ਵਰਗੇ ਜਿਹੜੀਆਂ ਸਿਟੀਜ਼ ਆ, ਸ਼ਹਿਰ ਆ, ਉਹ ਸ਼ਾਮਿਲ ਹੈਗੇ ਆ। ਸੋ ਇਸ ਤੋਂ ਪਹਿਲਾਂ ਤਾਂ FDA ਨੂੰ ਵੀ ਗੁਹਾਰ ਜਿਹੜੀ ਉਹ ਲਗਾਈ ਜਾ ਰਹੀ ਸੀਗੀ ਵੀ ਉਹ ਵੀ ਜਿਹੜੇ ਇਹਨਾਂ ਦੇ ਉੱਤੇ ਬੈਨ ਜਿਹੜਾ ਆ ਉਹ ਲਾ ਦਿੱਤਾ ਜਾਵੇ। ਸੋ ਲੈਟਸ ਸੀ ਹੁਣ ਅੱਗੇ ਕੀ ਬਣਦਾ ਹੈ। ਹੁਣ ਸੁਪਰੀਮ ਕੋਰਟ ਇਹਨਾਂ ਦੀ ਇਸ ਮੰਗ ਨੂੰ ਸੁਣਵਾਈ ਕਰਦਾ ਆ, ਨਹੀਂ ਕਰਦਾ ਹੈ, ਜਾਂ ਉਹਨਾਂ ਨੂੰ ਡਿਨਾਈ ਕਰ ਦਿੰਦੇ ਆ। ਪਰ ਹਰਜੋਤ ਸਿੰਘ ਜੀ, ਇਹ ਇੱਕ ਬੜੀ ਕਹਿ ਲਓ ਵੀ ਕਸੂਤੀ ਸਥਿਤੀ ਹੋਊਗੀ ਜਿਸ ਸੂਬੇ ਦੇ 2/3 ਵੋਟਰ ਕਹਿ ਰਹੇ ਹੋਣ ਵੀ ਬੈਨ ਹੋਣਾ ਚਾਹੀਦਾ, ਪਰ ਕੀ ਕੰਪਨੀ ਦੇ ਕੋਲ ਇੰਨੀ ਪਾਵਰ ਹੋਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ ਹੈ, ਲੋਕਾਂ ਦੀ ਮੰਗ ਸੁਣੀ ਜਾਵੇ, ਨਹੀਂ ਸੁਣੀ ਜਾਵੇ। ਸੋ ਇਹ ਵੀ ਇੱਕ ਬੜਾ ਕਹਿ ਲਓ ਵੀ ਚਰਚਾ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਆਉਣ ਵਾਲੇ ਸਮੇਂ 'ਚ ਬਣੇਗਾ।